ਤੇ ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ ਸਹੁੰ ਤੇ ਡਾਕਟਰ ਦੀ ਨਿੱਜਰ ਦੀ, ਇਹ ਵੀ ਨੰਗੇ ਪੈਰੀਂ ਪੇਸ਼ ਹੋਏ ਆ ਜੀ। ਦੇਖੋ, ਇਹ ਚੰਗਾ ਮਨ ਹੁੰਦਾ ਕਿ ਤੁਸੀਂ ਇੱਕ ਪਾਸੇ ਆਪਣੀ ਰਾਜਨੀਤੀ ਕਰਦੇ ਹੋ ਤੇ ਦੂਏ ਪਾਸੇ ਪੰਥਕ ਤੌਰ ਦੇ ਉੱਤੇ ਟਕਰਾਅ 'ਚ ਸਿੱਧੇ 'ਚ ਨਹੀਂ ਪੈਂਦੇ। ਇਹ ਬਿਲਕੁਲ ਫਿਰ ਸਿਰੇ ਦੀ ਨਲਾਇਕੀ ਹੁੰਦੀ ਹੈ ਜੇ ਤੁਸੀਂ ਇਹ ਕਹੋ ਕਿ ਅਸੀਂ ਨਹੀਂ ਆਉਂਦੇ, ਅਸੀਂ ਨਹੀਂ ਪੇਸ਼ ਹੁੰਦੇ, ਹਨਾ। ਤੋ ਇਹ ਤਾਂ ਮਤਲਬ ਠੀਕ ਹੈ, ਜਾਂ ਤਾਂ ਪਹਿਲਾਂ ਫਿਰ ਇਹੀ ਜੀ ਪ੍ਰਕਿਰਿਆ ਤੋਂ ਪਹਿਲਾਂ ਹੀ ਬਚੋ, ਤੇ ਪਰ ਜੇ ਹੁਣ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਮੰਨ ਲੈਣਾ, ਇਹ ਸਿਆਣਪ ਵੀ ਹੁੰਦੀ ਹੈ। ਅਸਲ 'ਚ 350 ਸਾਲਾਂ ਦੇ ਦਰਮਿਆਨ ਜੀ ਜਦੋਂ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਜੀ ਹੋਰਾਂ ਦੇ ਹਵਾਲੇ ਨਾਲ ਉੱਥੇ ਇੱਕ ਗੈਲਰੀ ਬਣਾਈ ਗਈ, ਉਹਦੇ ਵਿੱਚ ਤਸਵੀਰ ਦਾ ਮਾਮਲਾ ਆਇਆ ਤੇ ਉਸ ਵਿਭਾਗ ਦੇ ਮੁਖੀ ਤਰਨਪ੍ਰੀਤ ਸਿੰਘ ਸੋਂਧ ਨੇ, ਸੋ ਇਸ ਲਈ ਤਰਨਪ੍ਰੀਤ ਸਿੰਘ ਸੋਂਧ ਨੂੰ ਤਲਬ ਕੀਤਾ ਗਿਆ, ਕਿਉਂਕਿ ਜੱਦਾ ਸਾਹਿਬ ਨੇ ਉਸ ਸਮੇਂ ਇਤਰਾਜ਼ ਪ੍ਰਗਟਾਇਆ ਸੀ ਤਸਵੀਰਾਂ ਤੇ ਤਰਨਪ੍ਰੀਤ ਸਿੰਘ ਸੋਂਧ ਕੱਲ ਫਿਰ ਮੰਤਰੀ ਹੋਣ ਦਿਆ ਹੋਇਆ ਬਾਹਰ ਜਿਹੜਾ ਗਲਿਆਰਾ ਏ ਉੱਥੋਂ ਹੀ ਬਾਹਰ ਨੰਗੇ ਪੈਰੀ ਚੱਲ ਕੇ ਸੱਚਖੰਡ ਦੇ ਦਰਬਾਰ ਸਾਹਿਬ ਤੱਕ ਪਹੁੰਚੇ। ਉਹਨਾਂ ਨੇ ਦੇਖ ਕਰਾਈ, ਮੱਥਾ ਟੇਕਿਆ, ਉਹ ਤੋਂ ਬਾਅਦ ਸਕੱਤਰੇਤ ਗਏ, ਆਪਣਾ ਪੱਖ ਰੱਖਿਆ ਕਿ ਜੀ ਜੱਦਾ ਸਾਹਿਬ ਤੁਹਾਡੇ ਇਤਰਾਜ਼ ਤੇ ਅਸੀਂ ਤੁਰੰਤ ਉਹ ਤਸਵੀਰ ਦੁਰਸਤ ਕਰਤੀ ਸੀ, ਹੈਨਾ, ਤੇ ਫਿਰ ਵੀ ਮੈਂ ਵਿਭਾਗ ਦਾ ਮੁਖੀ ਹਾਂ ਤੇ ਮੈਂ ਆਪਣੀ ਗਲਤੀ ਕਬੂਲ ਕਰਦਾ ਤੇ ਆਹ ਮੇਰਾ ਤੱਥ ਪਏ ਨੇ, ਆਹ ਮੇਰੇ ਅੰਕੜੇ ਪਏ ਨੇ। ਉਹ ਤੋਂ ਬਾਅਦ ਹੋ ਸਕਦਾ ਉਹਨਾਂ ਨੂੰ ਕੋਈ ਕੱਲ ਨੂੰ ਤਨਖਾਹ ਵੀ ਲੱਗ ਜਾਵੇ, ਹੋ ਸਕਦਾ ਸਪਸ਼ਟੀਕਰਨ ਤੇ ਮਾਮਲਾ ਖਤਮ ਵੀ ਹੋ ਜਾਵੇ। ਇਹ ਤਾਂ ਹੁਣ ਜੱਦਾ ਸਾਹਿਬਾਨ ਤੇ ਨਿਰਭਰ ਹੈ, ਹੈਨਾ। ਪਰ ਤਰਨਪ੍ਰੀਤ ਸਿੰਘ ਸੋਂਧ ਨੇ ਪੇਸ਼ ਹੋ ਕੇ ਮਤਲਬ ਇਹ ਇੰਝ ਲੱਗਿਆ ਕਿ ਜਿਵੇਂ ਪਹਿਲਾਂ ਬੈਂਸ, ਫਿਰ ਤਰਨਪ੍ਰੀਤ ਸੋਂਧ, ਹੁਣ ਮੁੱਖ ਮੰਤਰੀ। ਸੋ ਇਹ ਕਿਤੇ ਲੋਕਾਂ ਦੇ ਮਨਾਂ 'ਚ ਜੇ ਇਹ ਗੱਲ ਕਰ ਗਈ ਕਿ ਜਾਣ ਬੁੱਝ ਕੇ ਸਰਕਾਰ ਦੇ ਬੰਦਿਆਂ ਨੂੰ ਤੰਗ ਕੀਤਾ ਜਾ ਰਿਹਾ, ਫਿਰ ਇਹ ਬਾਦਲ ਦਲ ਲਈ ਨਵੀਂ ਮੁਸੀਬਤ ਖੜੀ ਹੈ ਜੀ। ਜੇ ਇਹ ਗੱਲ ਚਲੀ ਜਾਂਦੀ ਹੈ, ਕਿਉਂਕਿ ਸਵਾਲ ਤਾਂ ਨਾਲ ਖੜੇ ਹੋਣੇ ਸ਼ੁਰੂ ਹੋਣਗੇ ਜੀ ਕਿ ਜੀ ਸੁਖਬੀਰ ਬਾਦਲ ਨੇ ਪੂਰੇ ਫੈਸਲੇ ਮੰਨੇ ਸੀ, ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਉਹਨੂੰ ਵੀ ਬਹੁਤ ਹੁਕਮ ਸੁਣਾਏ ਸੀ, ਹੈਨਾ। ਉਹਨੇ ਦੁਬਾਰਾ ਕਿਵੇਂ ਪ੍ਰਧਾਨਗੀ ਹਾਸਲ ਕੀਤੀ ਹੈ ਜੀ, ਉਹਨੇ ਕਿਵੇਂ ਅਪਣਾਇਆ ਜੀ ਸਾਰਾ ਕੁਝ, ਰਾਜਨੀਤਿਕ ਫੈਸਲੇ ਕਿਉਂ ਨਹੀਂ ਮੰਨੇ ਜੀ, ਉਹ ਸਾਰੇ ਸਵਾਲ ਖੜੇ ਨੇ। ਜਾਂ ਉਹ ਜਨਤਕ ਤੌਰ ਤੇ ਕਿਵੇਂ ਕਹਿੰਦੇ ਸੀ ਕਿ ਫਕਰੇ ਕੌਮ ਦੇ ਖਿਲਾਫ ਲਿਆਓ ਜੀ, ਮਤੇ ਪਾਓ ਜੀ, ਆਪਾਂ ਨੂੰ ਜਿਹੜਾ ਵਾਪਸ ਲਿਆ ਜੀ, ਆਪਣੀਆਂ ਰੈਲੀਆਂ 'ਚ ਕਹਿਣ ਲੱਗ ਪਏ ਸੀ ਉਹ। ਸੋ ਇਸ ਲਈ ਉਹ ਚੁਣੌਤੀ ਦੇਣੀਆਂ ਗੱਲਾਂ ਉੱਥੇ, ਉਹ ਬਹੁਤ ਕੁਛ ਹੁਣ ਇਸ ਪ੍ਰਕਿਰਿਆ ਤੋਂ ਬਾਅਦ ਟਕਰਾਅ ਵਾਲੇ ਪਾਸੇ ਨੂੰ ਜਾਣਾ ਹੈ। ਪਰ ਠੀਕ ਹੈ, ਤਰਨਪ੍ਰੀਤ ਸੋਂਧ ਪੇਸ਼ ਹੋਏ, ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਤੇ ਇਸੇ ਤਰ੍ਹਾਂ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਇੱਕ MLA ਨੇ ਨਿੱਜਰ ਹੋਰੀ, ਸੋ ਉਹ ਪ੍ਰਧਾਨ ਵੀ ਨੇ ਮਤਲਬ ਚੀਫ ਖਾਲਸਾ ਦੀਵਾਨ ਦੇ, ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸੀ ਤੇ ਉਹਨਾਂ ਨੇ ਵੀ ਸੂਚੀ ਦਿੱਤੀ ਹੈ ਕਿ ਜੀ ਸਾਡੇ ਮੈਂਬਰ ਅੰਮ੍ਰਿਤਧਾਰੀ ਹੈਗੇ, ਬਿਲਕੁਲ ਸਾਡਾ ਸੰਵਿਧਾਨ ਵੀ ਹੈਗਾ ਕਿ ਹਰ ਕਾਰਜਕਾਰਨੀ ਦਾ ਮੈਂਬਰ ਅਹੁਦੇਦਾਰ ਅੰਮ੍ਰਿਤਧਾਰੀ ਹੋਣਾ ਚਾਹੀਦਾ ਤੇ ਜੀ ਮਤਲਬ ਅਸੀਂ ਵੀ ਇਹੀ ਚਾਹੁੰਦੇ ਹਾਂ ਜੀ। ਧੰਨਵਾਦ, ਇਹ ਸਾਰਾ ਮਾਮਲਾ ਅਸੀਂ ਧਿਆਨ 'ਚ ਵੀ ਲਿਆਂਦਾ ਜੀ। ਜੇ ਕੋਈ ਅੰਮ੍ਰਿਤਧਾਰੀ ਨਹੀਂ ਹੋਊਗਾ ਜੀ ਅਸੀਂ ਉਹਨੂੰ ਪ੍ਰੇਰਿਤ ਕਰਾਂਗੇ ਕੋਈ ਗੁਰੂ ਵਾਲਾ ਬਣੇ। ਅਸੀਂ ਕਿਸੇ ਨੂੰ ਕੱਢਣ ਦੇ, ਹਟਾਉਣ ਦੇ ਹਾਮੀ ਨਹੀਂ ਹੈਗੇ, ਅਸੀਂ ਸਭ ਨੂੰ ਨਾਲ ਲੈ ਕੇ ਚੱਲਣ ਦੇ ਹਾਮੀ ਆ, ਉਹ ਕਹਿੰਦੇ। ਇਸ ਲਈ ਅਸੀਂ ਇਸ ਪ੍ਰਕਿਰਿਆ ਤਹਿਤ ਅੱਗੇ ਵਧਾਂਗੇ ਕਿ ਉਹ ਵਿਅਕਤੀ ਅੰਮ੍ਰਿਤਧਾਰੀ ਹੋ ਕੇ ਇਸ ਦਾ ਹਿੱਸਾ ਬਣਿਆ ਰਵੇ, ਤੇ ਜੇ ਕੋਈ ਨਹੀਂ ਹੋਣਾ ਚਾਹੂਗਾ, ਨਹੀਂ ਹੋ ਸਕੂਗਾ, ਫਿਰ ਨਵਾਂ ਵੀ ਮੈਂਬਰ ਆ ਜਾਊਗਾ। ਇਸ ਲਈ ਉਹਨਾਂ ਨੇ ਵੀ ਇੱਕ ਤਰ੍ਹਾਂ ਨਾਲ ਫੁੱਲ ਚੜਾਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਇਸੇ ਤਰ੍ਹਾਂ ਦਿੱਲੀ ਕਮੇਟੀ ਦੇ ਮੈਂਬਰ ਸੱਦੇ ਗਏ ਸੀ, ਪ੍ਰਧਾਨ, ਸਕੱਤਰ ਸਣੇ ਅਹੁਦੇਦਾਰ, ਉਹਨਾਂ ਚੋਂ ਕਾਲਕਾ ਹੋਰੀ ਤੇ ਪ੍ਰਧਾਨ ਦੇ ਨਾਤੇ ਤੇ ਜਨਰਲ ਸਕੱਤਰ ਉਹਨਾਂ ਦੇ ਉਹ ਤਾਂ ਨਹੀਂ ਪੇਸ਼ ਹੋ ਸਕੇ। ਕਾਲਕਾ ਹੋਰਾਂ ਨੇ ਆਪਣੀ ਮਾਤਾ ਦੀ ਬਿਮਾਰੀ ਦਾ ਸ਼ਾਇਦ ਹਵਾਲਾ ਦਿੱਤਾ ਕਿ ਮੈਂ ਨਹੀਂ ਆ ਸਕਿਆ, ਤੇ ਬਾਕੀ ਮੈਂਬਰ ਹਾਜ਼ਰ ਹੋਏ ਤੇ ਉਹਨਾਂ ਨੇ ਆਪਣਾ ਪੱਖ ਰੱਖਤਾ ਜੀ। ਜਿਹੜਾ ਇਜਲਾਸ ਬੁਲਾਉਣ ਤੇ ਰੋਕ ਤੇ ਬਾਵਜੂਦ ਉਹਨਾਂ ਨੇ ਇਜਲਾਸ ਬੁਲਾਇਆ ਸੀ। ਇਸ ਲਈ ਇਹ ਕੱਲ ਦੀ ਪ੍ਰਕਿਰਿਆ ਜਿੱਦਾਂ ਹੀ ਨਿਬੜੀ ਤਦੇ ਹੀ ਮੁੱਖ ਮੰਤਰੀ ਵਾਲਾ ਮਾਮਲਾ ਆ ਗਿਆ ਸੀ, ਉਹਨੂੰ ਸਭ ਦੀਆਂ ਨਜ਼ਰਾਂ 15 ਤਰੀਕ ਤੇ ਲੱਗ ਗਈਆਂ ਨੇ। ਪਰ ਜਿਉਂ-ਜਿਉਂ ਪੰਥਕ ਮਸਲਾ, ਪੰਥਕ ਸਿਆਸਤ, ਪੰਥਕ ਮੁੱਦੇ ਭਾਰੂ ਹੋ ਰਹੇ ਨੇ, ਤਿਉਂ-ਤਿਉਂ ਪੰਜਾਬ ਦੇ ਧਰਾਤਲ ਦੇ ਮੁੱਦੇ, ਸਰਕਾਰ ਜਿਵੇਂ ਜ਼ਮੀਨਾਂ ਖੋਹ ਰਹੀ ਹੈ, ਜਿਵੇਂ ਪਿੰਡਾਂ ਨੂੰ ਖਤਮ ਕਰਕੇ ਨਗਰ ਨਿਗਮ 'ਚ ਕਰਕੇ ਸਿੱਧੀਆਂ ਜ਼ਮੀਨਾਂ ਹਥਿਆ ਰਹੀ ਹੈ, ਜਿਵੇਂ ਪ੍ਰੋਜੈਕਟਾਂ ਦੇ ਮਾਮਲੇ ਦੇ ਵਿੱਚ, ਪੈਸੇ ਦੇ ਲੈਣ ਦੇਣ ਦੇ ਮਾਮਲੇ 'ਚ, ਆਰਥਿਕ ਸਥਿਤੀ ਦੇ ਮਾਮਲੇ 'ਚ, ਸੈਂਟਰ ਦੇ ਕੇਂਦਰੀਕਰਨ ਵਾਲੇ ਮਾਮਲਿਆਂ 'ਚ ਉਹ ਗੋਡਿਆਂ ਭਾਰ ਹੈ। ਮੈਨੂੰ ਲੱਗਦਾ ਉਹ ਸਾਰਿਆਂ 'ਚੋਂ ਉਹਨਾਂ ਨੂੰ ਇਸ ਪਹਿਲੂਆਂ ਦੇ ਵਿੱਚ ਜਾ ਕੇ ਸੰਜੀਵਨੀ ਮਿਲ ਰਹੀ ਹੈ ਜੀ। ਇਸ ਲਈ ਉਹ ਰਾਤ ਵੀ ਮਹਿਸੂਸ ਕਰਨਗੇ ਕਿ ਇਹ ਮੁੱਦਾ ਵੱਡਾ ਬਣਿਆ ਰਹੇ, ਉਹਨਾਂ ਨੂੰ ਫਾਇਦਾ ਵੀ ਹੈ ਇਹਦੇ ਵਿੱਚ। ਉਹ ਆਪਣੀ ਰਾਜਨੀਤੀ ਵੀ ਸੈਟਲ ਕਰਨ ਨੂੰ ਫਿਰਦੇ ਨੇ ਤੇ ਕੌਮ ਦੇ ਮੂਹਰੇ, ਸੰਗਤ ਦੇ ਮੂਹਰੇ, ਆਵਾਮ ਦੇ ਮੂਹਰੇ, ਪੰਜਾਬੀਆਂ ਦੇ ਮੂਹਰੇ ਇਹ ਵੀ ਦਿਖਾਉਣ ਨੂੰ ਤਿਆਰ ਨੇ ਕਿ ਅਸੀਂ ਗੁਰੂ ਨੂੰ ਸਮਰਪਿਤ ਹੈ ਜੀ। ਉਹ ਬਰਾਬਰ ਆਪਣੀ ਖੇਡ ਖੇਡਦੇ ਆ ਰਹੇ ਜੀ। ਬਿਲਕੁਲ।